ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਸੈਨੇਟ ਲਈ ਹੋਈਆਂ ਚੋਣਾਂ ਵਿੱਚ ਅਕਲੀਤਾਂ ਦੇ ਕੋਟੇ ਚੋਂ ਇੱਕ ਦਸਤਾਰਧਾਰੀ ਸਿੱਖ ਸਰਦਾਰ ਗੁਰਦੀਪ ਸਿੰਘ ਖੈਬਰ ਪਖਤੂਨਖਵਾ ਦੇ ਸੂਬੇ ਤੋਂ ਚੁਣੇ ਗਏ ਹਨ। ਸੋ ਵਿਊਅਰਸ, ਜਿੱਥੇ ਇਹ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ, ਉੱਥੇ ਪਾਕਿਸਤਾਨ ਦੀ ਸਿੱਖ ਕੌਮ ਪ੍ਰਤੀ ਕਾਬਲੇ ਤਾਰੀਫ ਪਹੁੰਚ ਦਾ ਵੀ ਸਬੂਤ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਖੁਸ਼ੀ ਦੀ ਗੱਲ ਹੈ। ਵੈਸੇ ਅਸੀਂ ਇੱਕ ਸੈਗਮੈਂਟ ਇਸ 'ਤੇ ਕੀਤਾ ਸੀ ਜਦੋਂ ਸਰਦਾਰ ਗੁਰਦੀਪ ਸਿੰਘ ਹੋਰਾਂ ਨੂੰ ਮਾਈਨੋਰਿਟੀ ਕੋਟੇ 'ਚੋਂ ਤਹਿਰੀਕੇ ਇਨਸਾਫ ਨੇ ਟਿਕਟ ਦਿੱਤੀ ਸੀ। ਲੇਕਿਨ ਮੈਂ ਲਾਈਵ YouTube 'ਤੇ ਵੀ ਕਾਮੈਂਟਸ ਦੇਖ ਰਹੇ ਕਿ ਸਾਡੇ ਬਹੁਤ ਸਾਰੇ ਵੀਰਾਂ ਨੇ ਮੁਬਾਰਕਬਾਦ ਦਿੱਤੀ ਹੈ ਕਿ ਗੁਰਦੀਪ ਸਿੰਘ ਬੜੀ ਜ਼ਬਰਦਸਤ ਮੈਜੋਰਿਟੀ ਦੇ ਨਾਲ ਵੋਟਾਂ ਦੇ ਨਾਲ ਚੁਣੇ ਗਏ ਨੇ, ਵਧਾਈ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਦਾ ਜ਼ਿਕਰ ਵੀ ਕਰੋ। ਔਰ ਇਹ ਕਿਉਂਕਿ ਪਾਕਿਸਤਾਨ ਦੀ ਸੈਨੇਟ ਦੇ ਵਿੱਚ ਜਿਹੜੀਆਂ ਚੋਣਾਂ ਜਿਹਦੇ 'ਚ ਚਾਰੋਂ ਸੂਬਿਆਂ ਦੀ ਆਪਣੀ ਨੁਮਾਇੰਦਗੀ ਵੀ ਹੁੰਦੀ ਹੈ ਔਰ ਇਸ ਦੇ ਨਾਲ ਫੈਡਰਲ ਲੈਵਲ ਦੇ ਉੱਤੇ ਕਿਉਂਕਿ ਉਹਨਾਂ ਦੇ 2 ਹਾਊਸ, ਇੱਕ ਨੈਸ਼ਨਲ ਅਸੈਂਬਲੀ ਮੈਂਬਰ ਨੇ, ਇੱਕ ਉਹਨਾਂ ਦੀ ਸੈਨੇਟ ਹੈ ਔਰ ਸੈਨੇਟ ਦੇ ਵੀ ਔਰ ਪਾਕਿਸਤਾਨ ਦਾ ਕਨਸਟੀਟਿਊਸ਼ਨ ਸੂਬਿਆਂ ਨੂੰ ਕਾਫੀ ਹਕੂਕ ਦਿੰਦਾ ਹੈ, ਕਾਫੀ ਰਾਈਟਸ ਦਿੰਦਾ ਹੈ। ਜੇ ਤੁਸੀਂ ਭਾਰਤ ਨਾਲ ਕੰਪੇਅਰ ਕਰੋ ਤਾਂ ਭਾਰਤ 'ਚ ਤਾਂ ਮਿਊਨਿਸਪਲ ਕਮੇਟੀਆਂ ਬਣਾਇਆ ਹੋਇਆ, ਇਹਨਾਂ ਦੀ ਬਹੁਤ ਵੱਡੀ ਫੰਡਿੰਗ ਵੀ, ਵੱਡੇ ਬਜਟ ਵੀ ਨੇ ਔਰ ਇਹ ਸਿਸਟਮ ਇੱਕ ਫੰਕਸ਼ਨਲ ਸਿਸਟਮ ਹੈ। ਉਸ ਦੇ ਵਿੱਚ ਜਿਵੇਂ ਹੁਣ ਆਇਨ 'ਚ ਸੀ, ਇਹ ਵੀ ਇੱਕ ਚੱਲ ਰਿਹਾ ਸੀ। ਇੱਕ ਤਾਂ ਹੈ ਅਫਸੋਸ ਦੀ ਗੱਲ ਕਿ ਅੱਜ ਜਿਹਨਾਂ ਲੋਕਾਂ ਨੂੰ ਅਸੀਂ ਲੋਕਾਂ ਦੀ ਭਲਾਈ ਦੇ ਲਈ ਪੋਲੀਟੀਕਲ ਫੀਲਡ 'ਚ ਕੁਛ ਕਰਨ ਲਈ ਐਕਸਪੈਕਟ ਕਰਦੇ ਹਾਂ, ਉੱਥੇ ਸੌਦੇਬਾਜ਼ੀਆਂ ਹੁੰਦੀਆਂ ਨੇ ਔਰ ਬੰਦੇ ਖਰੀਦੇ ਜਾਂਦੇ ਨੇ, ਕਰੋੜਾਂ ਦੀਆਂ ਡੀਲਸ ਹੁੰਦੀਆਂ। ਇਸ ਲਈ ਇਹ ਡਿਬੇਟ ਵੀ ਚੱਲ ਰਹੀ ਸੀ, ਪਾਕਿਸਤਾਨ ਦੇ ਸੁਪਰੀਮ ਕੋਰਟ ਤੱਕ ਪਹੁੰਚੀ ਕਿ ਸੀਕ੍ਰੇਟ ਬੈਲਟ ਨਾ ਹੋਏ, ਖੁੱਲ੍ਹੇਆਮ ਹੋਏ। ਲੇਕਿਨ ਇਵੈਂਚੁਅਲੀ ਕਿਉਂਕਿ ਜੋ ਵੀ ਉਸ ਇਲੈਕਸ਼ਨ ਕਮਿਸ਼ਨ ਜਾਂ ਕਨਸਟੀਟਿਊਸ਼ਨ ਦੇ ਥੱਲੇ ਸੀ ਉਹ ਸੀਕ੍ਰੇਟ ਬੈਲਟ ਹੀ ਹੋਈ ਔਰ ਉਹਦੇ 'ਚ ਇਮਰਾਨ ਖਾਨ ਜਿਹੜੇ ਨੇ ਉਹ ਇੱਕ ਜਿਹੜੀ ਬੜੀ ਪ੍ਰੈਸਟੀਜੀਅਸ ਸੀਟ ਸੀ ਜਿਹਦੇ 'ਤੇ ਯੂਸਫ ਅਲੀ ਗਿਲਾਨੀ ਜਿਹੜੇ ਪੀਪਲਸ ਪਾਰਟੀ ਦੇ ਉਹ ਲੜ ਰਹੇ ਸੀ ਔਰ ਉਹਨਾਂ ਦੇ ਓਪੋਜ਼ਿਟ ਜਿਹੜੇ ਉਹਨਾਂ ਦੇ ਆਪਣੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਦੇ ਇਮਰਾਨ ਖਾਨ ਹਕੂਮਤ, ਉਹਨਾਂ ਦਾ ਨਾਂ ਅਬਦੁਲ ਹਾਫਿਜ਼ ਸ਼ੇਖ, ਉਹ ਹਾਰੇ ਨੇ। ਸੋ ਇਸ ਦੀ ਚਰਚਾ ਹੋ ਰਹੀ ਹੈ ਔਰ ਇਮਰਾਨ ਖਾਨ ਨੇ ਕਿਹਾ ਕਿ ਵੀ ਮੈਂ ਵੋਟ ਆਫ ਕੌਨਫੀਡੈਂਸ ਲਵਾਂਗਾ ਕਿਉਂਕਿ ਉਹਦੇ 'ਚ ਜ਼ਾਹਰ ਹੈ ਕਿ ਜੇ ਤੁਹਾਡਾ ਅਲਾਇੰਸ ਹੈ ਉਹਦੇ ਬੰਦਿਆਂ ਨੇ ਵੀ ਸਾਰਿਆਂ ਨੇ ਵੋਟਾਂ ਨਹੀਂ ਪਾਈਆਂ। ਸੋ ਇੱਕ ਚੰਗਾ ਮੂਵ ਹੈ ਕਿ ਭਾਈ ਜੇ ਮੈਨੂੰ ਇਤਕਾਦ ਹਾਸਲ ਨਹੀਂ ਹੈ ਜਾਂ ਫੇਥ ਹਾਸਲ ਨਹੀਂ ਹੋਏਗਾ ਤੇ ਆਈਲ ਕੁਇਟ। ਪਰ ਇਸ ਸਾਰੇ 'ਚ ਜਿਹੜੀ ਪੋਜ਼ੀਟਿਵ ਡਿਵੈਲਪਮੈਂਟ ਅਸੀਂ ਦੇਖਦੇ ਹਾਂ ਕਿ ਵੀ ਇੱਕ ਪਾਸੇ ਜਿੱਥੇ ਭਾਰਤ 'ਚ ਅਕਲੀਅਤਾਂ ਨਾਲ ਕੀ ਹੋ ਰਿਹਾ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ। ਅੱਜ ਵੀ ਅਸੀਂ ਗੱਲਬਾਤ ਕੀਤੀ ਕਿ ਈਵਨ ਫਰੀडम ਹਾਊਸ ਨੇ ਵੀ ਭਾਰਤ ਨੂੰ ਪਾਰਟਲੀ ਫਰੀ ਦੇਸ਼ 'ਚ ਲੈ ਆਂਦਾ, ਉਹਨਾਂ ਨੂੰ ਮੁਲਕ ਮੰਨਣ ਤੋਂ ਨਾ ਕਰ ਦਿੱਤੀ ਹੈ। UN ਦੇ ਵਿੱਚ ਬੀਬੀ ਮਿਸ਼ਲ ਨੇ ਕਿਸ ਕਿਸਮ ਦਾ ਉਹਨੇ ਕਿਹਾ ਵੀ ਕਿਵੇਂ ਸੈਡੀਸ਼ਨ ਦਾ ਐਕਟ ਯੂਜ਼ ਕਰ ਰਹੇ ਨੇ ਆਪਣੇ ਡਾਈਸੈਂਟ ਨੂੰ, ਆਪਣੇ ਮਾਈਨੋਰਿਟੀਜ਼ ਨੂੰ ਔਰ ਦੂਸਰਿਆਂ ਨੂੰ ਝੂਠੇ ਕੇਸਾਂ 'ਚ ਉਲਝਾਉਣ ਦੇ ਲਈ। ਔਰ ਬ੍ਰਿਟਿਸ਼ ਪਾਰਲੀਮੈਂਟ 'ਚ 8 ਮਾਰਚ ਨੂੰ ਜਿਹੜੀ ਇਹ ਡਿਬੇਟ ਹੋਣ ਜਾ ਰਹੀ ਹੈ ਕਿ ਕਿਵੇਂ ਜਿਹੜਾ ਪੀਸਫੁਲ ਜਿਹੜਾ ਡੈਮੋਨਸਟ੍ਰੇਸ਼ਨ ਦੇ ਹੱਕ ਨੂੰ, ਫਾਰਮਰਸ ਐਜੀਟੇਸ਼ਨ 'ਚ ਔਰ ਪ੍ਰੈਸ ਨੂੰ ਕੁਚਲਿਆ ਜਾ ਰਿਹਾ। ਸੋ ਇਸ ਸਾਰੇ ਦੇ ਵਿੱਚ ਪਾਕਿਸਤਾਨ ਦੀ ਇੱਕ ਛੋਟੀ ਜਿਹੀ ਅਕਲੀਅਤ ਸਿੱਖਾਂ ਦੇ ਨਾਲ ਕਿਸ ਕਿਸਮ ਦੀ ਪੋਜ਼ੀਟਿਵਿਟੀ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਇੱਕ ਬਹੁਤ ਵੱਡੀ ਡਿਵੈਲਪਮੈਂਟ ਔਰ ਹਾਲਾਂਕਿ ਇਹ ਮੈਂ ਖਬਰ ਡਿਸਕਸ ਨਹੀਂ ਸੀ ਕੀਤੀ ਲੇਕਿਨ 3-4 ਦਿਨ ਪਹਿਲਾਂ ਹੀ ਸੀ ਕਿ ਪਾਕਿਸਤਾਨ 'ਚ ਖੈਬਰ ਪਖਤੂਨਖਵਾ ਗਵਰਨਮੈਂਟ ਟੂ ਰੀਸਟੋਰ 19th century ਸਿੱਖ ਗੁਰਦੁਆਰਾ ਔਰ ਸਿੱਖ ਗੁਰਦੁਆਰਾ ਇਨ ਮਾਨਸੇਰਾ ਡਿਸਟ੍ਰਿਕਟ ਵਾਸ ਬਿਲਟ ਡਿਊਰਿੰਗ ਦਾ ਸਿੱਖ ਰੂਲਰ ਹਰੀ ਸਿੰਘ ਨਲੂਆ। ਹੁਣ ਜਦੋਂ ਅਸੀਂ ਹਰੀ ਸਿੰਘ ਨਲੂਏ ਦੇ ਬਣਾਏ ਪੀਰੀਅਡ ਦੀ ਗੱਲ ਕਰਦੇ ਹਾਂ ਤੇ ਅਸੀਂ 1820 ਦੀ ਗੱਲ ਕਰਦੇ ਹਾਂ ਕਿਉਂਕਿ 1837 ਤੱਕ ਪਹੁੰਚਦੇ ਹਾਂ ਤਾਂ ਹਰੀ ਸਿੰਘ ਨਲੂਆ ਸ਼ਹੀਦ ਹੋ ਜਾਂਦੇ ਨੇ ਜਮਰੌਦ ਦੀ ਜੰਗ ਦੇ ਵਿੱਚ। ਹੁਣ ਆਲਮੋਸਟ ਤੁਸੀਂ ਦੇਖੋ 1820 ਆਲਮੋਸਟ 200 ਸਾਲ ਪੁਰਾਣਾ ਗੁਰਦੁਆਰਾ ਜਿਹੜਾ ਉਹ ਪਾਕਿਸਤਾਨ ਦੀ ਖੈਬਰ ਪਖਤੂਨਖਵਾ ਗਵਰਨਮੈਂਟ ਹੈਜ਼ ਟੇਕਨ ਕਸਟਡੀ ਆਫ 19th century ਗੁਰਦੁਆਰਾ built during reign of Sikh ruler Hari Singh Nalwa to renovate and open it for devotees।
ਔਰ ਇਹ ਮਾਨਸੇਰਾ ਡਿਸਟ੍ਰਿਕਟ ਦੇ ਵਿੱਚ ਹੈ। ਹੁਣ ਤੱਕ ਇਹਨੂੰ ਮੇਕਸ਼ਿਫਟ ਲਾਇਬ੍ਰੇਰੀ ਦੇ ਵਿੱਚ ਬਣਾਇਆ ਗਿਆ ਸੀ ਔਰ ਇਸ ਨੂੰ ਉਹਨਾਂ ਨੇ ਡਿਵੈਲਪ ਕੀਤਾ। ਸੋ ਇੱਕ ਪਾਸੇ ਔਰ ਇਸ ਕਿਸਮ ਦੇ ਬਹੁਤ ਸਾਰੇ ਜੈਸਚਰ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ, ਸਟੇਸ਼ਨ ਬਣ ਰਿਹਾ ਹੈ, ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣ ਰਹੀ ਹੈ। ਲੇਕਿਨ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਦੀ ਨੈਸ਼ਨਲ ਸੈਨੇਟ ਦੇ ਵਿੱਚ ਇੱਕ ਦਸਤਾਰਧਾਰੀ ਗੁਰਸਿੱਖ ਔਰ ਦਰਸ਼ਕ ਪਿਕਚਰ ਦੇਖ ਸਕਦੇ ਨੇ ਗੁਰਦੀਪ ਸਿੰਘ, ਔਰ ਉਹਨਾਂ ਨੂੰ ਜਿਹੜੀ ਵਿਕਟਰੀ ਵੀ ਮਿਲੀ ਹੈ। ਹਾਲਾਂਕਿ ਜਿਹੜੇ ਖੈਬਰ ਪਖਤੂਨਖਵਾ 'ਚ ਤਹਿਰੀਕੇ ਇਨਸਾਫ ਦੀ ਹਕੂਮਤ ਹੈ ਔਰ ਉਹਨਾਂ ਦੇ ਚੀਫ ਮਿਨਿਸਟਰ ਨੇ ਕਿਹਾ ਸੀ ਕਿ ਵੀ 102 ਵੋਟਾਂ ਮਿਲਣਗੀਆਂ ਗੁਰਦੀਪ ਸਿੰਘ ਨੂੰ, ਪਰ ਉਹਨਾਂ ਨੂੰ ਉਸ ਤੋਂ ਵੀ ਜ਼ਿਆਦਾ 103 ਮਿਲੇ। ਦਾ ਮਤਲਬ ਕਿਸੇ ਆਪੋਜੀਸ਼ਨ ਵਾਲੇ ਨੇ ਵੀ ਪਾਈ ਔਰ ਉਹਦੇ 'ਚ ਇਹ ਹੈ ਕਿ ਉਹਨਾਂ ਨੇ ਜਿਹੜੀਆਂ ਨੇ ਸਿੰਘ ਸਿਕਿਉਰਡ 103 ਵੋਟਸ ਇਨ ਹਾਊਸ ਆਫ 145, 145 ਚੋਂ 103 ਜਿਹੜੇ ਮੈਂਬਰ ਸੀ ਹਾਊਸ ਦੇ ਉਹਨਾਂ ਨੇ ਪਾਈ। ਔਰ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਵੀ ਖੜਾ ਕੀਤਾ ਹੋਇਆ ਸੀ, ਇੱਕ ਨੇ ਸ਼ਾਇਦ ਸਿੱਖ ਨੂੰ ਹੀ ਕੀਤਾ ਸੀ, ਦੂਸਰਿਆਂ ਨੇ ਵੀ ਉਲੇਮਾ ਇਸਲਾਮ ਫਜ਼ਲੁਰ ਰਹਿਮਾਨ ਦੀ ਪਾਰਟੀ, ਉਹਨਾਂ ਦਾ ਕੈਂਡੀਡੇਟ ਰਣਜੀਤ ਸਿੰਘ ਸੀ, ਉਹਨੂੰ ਸਿਰਫ 25 ਵੋਟਾਂ ਮਿਲੀਆਂ। ਤੇ ਆਸਿਫ ਭੱਟੀ, ਇਹ ਪੋਸੀਬਲ ਹੈ ਈਸਾਈ ਭਾਈਚਾਰੇ ਦੇ ਹੋਣਗੇ, ਇਹ ਅਵਾਮੀ ਨੈਸ਼ਨਲ ਪਾਰਟੀ ਨੇ ਖੜਾ ਕੀਤਾ ਸੀ, ਉਹਨੂੰ ਸਿਰਫ 12 ਵੋਟਾਂ ਮਿਲੀਆਂ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ ਤੁਸੀਂ ਕਿਹਾ ਕਿ ਇਹ ਕਾਬਲੇ ਤਾਰੀਫ ਹੈ ਕਿ ਜਿੱਥੇ ਅਸੀਂ ਇੱਕ ਪਾਸੇ ਜਿਸ ਭਾਰਤ ਨਾਲ 1947 'ਚ ਸਾਡੀ ਲੀਡਰਸ਼ਿਪ ਨੇ ਕਿਸਮਤ ਜੋੜੀ ਸੀ, ਉੱਥੇ ਸਾਡੀ ਕਿਸ ਕਿਸਮ ਦੀ ਪਰਸੀਕਿਊਸ਼ਨ ਹੋ ਰਹੀ ਹੈ। ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀ ਹੋਏ, ਗੁਰਦੁਆਰਾ ਡੌਂਗ ਮਾਰ ਹੋਏ, ਔਰ ਉੱਥੇ ਈਵਨ ਪੀਸਫੁਲ ਹੱਕ ਵੀ ਨਹੀਂ ਹੈ। ਸਾਡੇ ਫਾਰਮਰਸ ਦੀ ਜਿਹੜੀ ਹੈ ਹੁਣ ਰੋਟੀ ਰੋਜ਼ੀ ਖੋਣ ਦੀ ਫਾਈਨਲ ਤਿਆਰੀ ਹੈ। ਔਰ ਈਵਨ ਧਾਰਮਿਕ ਆਜ਼ਾਦੀ ਦਾ ਇਹ ਹਾਲ ਹੈ ਕਿ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਯਾਦ ਮਨਾਉਣ ਦੇ ਲਈ ਜਿਹੜੇ ਜਥਾ ਜਿਸ ਦੇ ਵੀਜ਼ੇ ਲੱਗ ਚੁੱਕੇ ਸੀ 24 ਘੰਟੇ ਪਹਿਲਾਂ ਉਹਨਾਂ ਨੂੰ ਰੋਕ ਦਿੱਤਾ ਗਿਆ। ਸੋ ਇੱਕ ਪਾਸੇ ਸਾਡੀ ਮਜ਼ਹਬੀ ਆਜ਼ਾਦੀ ਦਾ ਇਹ ਹਾਲ ਹੈ ਔਰ ਦੂਸਰੇ ਪਾਸੇ ਨਾ ਸਿਰਫ ਪਾਕਿਸਤਾਨ 'ਚ ਮਜ਼ਹਬੀ ਆਜ਼ਾਦੀ, ਗੁਰਦੁਆਰਿਆਂ ਦੀ ਸੇਵਾ ਸੰਭਾਲ ਹੈ, ਪਰ ਆਪਣੇ ਨੰਬਰਸ ਤੋਂ ਵੀ ਅੱਗੇ ਵੱਧ ਕੇ ਉਹਨਾਂ ਨੇ ਜਿਹੜਾ ਸਿੱਖ ਕੌਮ ਦੀ ਨੁਮਾਇੰਦਗੀ ਉਹ ਨੈਸ਼ਨਲ ਲੈਵਲ 'ਤੇ ਵੀ ਹੈ, ਸਟੇਟਸ ਦੇ ਵਿੱਚ ਵੀ, ਪ੍ਰੋਵਿੰਸ਼ੀਅਲ ਲੈਵਲ 'ਤੇ ਵੀ। ਔਰ ਜਿਵੇਂ ਅਸੀਂ ਦੇਖਿਆ ਸਿੱਖ ਮੈਰਿਜ ਐਕਟ, ਪਰਸਨਲ ਲਾਅ, ਇਹ ਸਾਰੇ ਬਣਾਉਣ ਵੱਲ ਵੀ ਜਿਹੜੀਆਂ ਨੇ ਉਹ ਕਾਫੀ ਪੇਸ਼ਕਦਮੀ ਹੋਈਆਂ ਨੇ। ਔਰ ਹੁਣ ਅਸੀਂ ਜਿਹੜਾ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ ਹਾਂ ਰੋਜ਼ਾਨਾ 2 ਸ਼ਲੋਕਾਂ 'ਤੇ। ਅੱਜ ਅਸੀਂ 2 ਜਿਹੜੇ ਸ਼ਲੋਕ ਚੁਣੇ ਨੇ। ਪਹਿਲਾ ਕਬੀਰ ਕਾਇਆ ਕਜਲੀ ਬਨ ਭਇਆ, ਮਨ ਕੁੰਚਰ ਮੈਂ ਮੰਤ, ਅੰਕਸ਼ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਹਰਿਦੁਆਰ ਹਿੰਦੂਆਂ ਦਾ ਇੱਕ ਪਵਿੱਤਰ ਸ਼ਹਿਰ ਹੈ। ਉਸ ਦੇ ਨਾਲ ਇੱਕ ਹੋਰ ਕੁਛ ਮੀਲ ਦੀ ਦੂਰੀ 'ਤੇ ਜਿਹੜਾ ਕਿਸੇ ਵੇਲੇ ਤਾਂ ਬੜਾ ਇਕਾਂਤ ਜੰਗਲ ਸੀ ਔਰ ਉੱਥੇ ਉਹਦਾ ਨਾਂ ਹੀ ਇਸ ਲਈ ਰਿਸ਼ੀਕੇਸ਼ ਹੈ ਕਿ ਉੱਥੇ ਜਿਹੜੇ ਲੋਕ ਮੈਡੀਟੇਸ਼ਨ, ਜਿਨ੍ਹਾਂ ਨੂੰ ਰਿਸ਼ੀ ਜਾਂ ਮੁਨੀ ਕਿਹਾ ਜਾਂਦਾ ਹੈ, ਉਹ ਜਿਹੜੇ ਨੇ ਉੱਥੇ ਮੈਡੀਟੇਟ ਕਰਦੇ ਸੀ, ਬੰਦਗੀ ਕਰਦੇ ਸੀ। ਬੜਾ ਡੀਪ ਜੰਗਲ ਰਿਹਾ ਔਰ ਉਸ ਡੀਪ ਜੰਗਲ ਰਿਸ਼ੀਕੇਸ਼ ਦਾ ਹੁਣ ਤਾਂ ਵੱਡਾ ਇੱਕ ਕਸਬਾ ਬਣਿਆ ਹੋਇਆ, ਸ਼ਹਿਰ ਬਣਿਆ। ਉਸ ਥਾਂ ਦੇ ਉੱਤੇ ਇੱਕ ਹੋਰ ਅੰਦਰ ਡੀਪ ਫੋਰੈਸਟ ਜਿਹਦਾ ਨਾਂ ਕਜਲੀ ਬਨ, ਔਰ ਉਸ ਕਜਲੀ ਬਨ ਦੇ ਵਿੱਚ ਹਾਥੀਆਂ ਦੇ ਝੁੰਡਾਂ ਦੇ ਝੁੰਡ ਘੁੰਮਦੇ ਹੁੰਦੇ ਸੀ। ਔਰ ਇਹ ਕਬੀਰ ਸਾਹਿਬ 600 ਸਾਲ ਪਹਿਲਾਂ ਦੀ ਗੱਲ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਉਦਾਹਰਣ ਦਿੱਤੀ ਆ ਉਹਨਾਂ ਨੇ ਕਜਲੀ ਬਨ ਦੇ ਮਸਤ ਹਾਥੀਆਂ ਦੀ। ਹੁਣ ਹਾਥੀ ਬਾਰੇ ਇੱਕ ਗੱਲ ਜ਼ਾਹਰ ਹੈ ਕਿ ਵੀ ਜਿਵੇਂ ਘੋੜਾ ਹੈ, ਘੋੜੇ ਦੀ ਸਵਾਰੀ ਜਿਹੜਾ ਕਰ ਰਿਹਾ ਲਗਾਮ ਉਹਦੇ ਕੋਲ ਹੈ, ਬਾਕੀ ਸਵਾਰੀਆਂ ਵੀ ਜਿਹੜੀਆਂ ਨੇ ਉਹ ਉਹਨਾਂ ਦੀ ਤੁਹਾਡੇ ਕੋਲ ਕੰਟਰੋਲ ਹੈ। ਲੇਕਿਨ ਹਾਥੀ ਦੀ ਸਵਾਰੀ, ਹਾਥੀ ਇੱਕ ਐਸਾ ਹੈ ਜਿਸ ਨੂੰ ਚਲਾਉਣ ਦੇ ਲਈ ਜਿਹੜਾ ਮਹਾਵਤ ਉਹਨੂੰ ਕਹਿੰਦੇ ਨੇ, ਜਿਹੜਾ ਹਾਥੀ ਨੂੰ ਡਾਇਰੈਕਟ ਕਰਦਾ ਔਰ ਉਹਦੇ ਕੋਲ ਇੱਕ ਲੋਹੇ ਦਾ ਤਿੱਖਾ ਜਿਹੜਾ ਉਹ ਹੁੰਦਾ ਹੈ, ਅੰਕਸ਼ ਉਹਨੂੰ ਕਹਿੰਦੇ ਨੇ, ਕਿ ਉਹ ਉਹਦੇ ਮਾਰਦਾ ਸਿਰ ਦੇ ਉੱਤੇ ਔਰ ਉਹਦੇ ਮੁਤਾਬਕ ਉਹ ਹਾਥੀ ਨੂੰ ਚਲਾਉਂਦਾ। ਸੋ ਉਹਨੂੰ ਮਹਾਵਤ ਕਹਿੰਦੇ ਨੇ। ਹੁਣ ਬਹੁਤ ਸਾਰੀ ਥਾਵਾਂ 'ਤੇ ਰੂਹਾਨੀਅਤ ਦੇ ਵਿੱਚ ਕਿਉਂਕਿ ਹਾਥੀ ਮਸਤ ਹੁੰਦਾ, ਉਹ ਉਹਨੇ ਡਾਇਰੈਕਸ਼ਨ, ਫਿਰ ਉਹਦੀ ਪਾਵਰ ਇੰਨੀ ਹੁੰਦੀ ਉਹਨੂੰ ਰੋਕ ਕੌਣ ਸਕਦਾ। ਔਰ ਜੇ ਹਾਥੀ ਨੂੰ ਸ਼ਰਾਬ ਪਿਆ ਦਿਓ, ਕਿਉਂਕਿ ਉਹਨੂੰ ਹਾਥੀ ਇੱਕ ਜੰਗ ਦੇ ਵਿੱਚ ਵੀ ਉਹਨੂੰ ਜਿਹੜਾ ਉਹ ਇਸਤੇਮਾਲ ਹੁੰਦਾ ਸੀ। ਔਰ ਕੁਛ ਥਾਵਾਂ ਦੇ ਉੱਤੇ ਜਿਵੇਂ ਅਸੀਂ ਈਵਨ ਪਹਾੜੀ ਰਾਜਿਆਂ ਦੇ ਨਾਲ ਜਿਹੜੀਆਂ 10ਵੇਂ ਪਾਤਸ਼ਾਹ ਦੀਆਂ ਜੰਗਾਂ ਹੋਈਆਂ, ਇੱਕ ਅਨੰਦਪੁਰ ਦੀ ਜੰਗ ਵੇਲੇ ਜਿਹੜਾ ਇੱਕ ਵੱਡਾ ਲੋਹਗੜ੍ਹ ਦਾ
ਕਿਲੇ ਦਾ ਦਰਵਾਜ਼ਾ ਤੋੜਨ ਲਈ ਜਿਹੜੇ ਪਹਾੜੀ ਰਾਜੇ ਸੀ ਉਹ ਇੱਕ ਮਸਤ ਹਾਥੀ ਨੂੰ, ਜਿਹੜਾ ਮਸਤ ਹਾਥੀ ਸ਼ਰਾਬ ਪਿਆ ਕੇ ਲਿਆਣਾ ਕਿ ਵੀ ਉਹ ਆ ਕੇ ਉਹਦੀ ਇੰਨੀ ਤਾਕਤ ਹੁੰਦੀ ਹੈ ਵੀ ਉਹ ਟੱਕਰ ਮਾਰੇਗਾ, ਗੇਟ ਟੁੱਟੇਗਾ, ਉਹਦੇ ਪਿੱਛੇ ਜਿਹੜੀ ਹੈ ਪਹਾੜੀ ਫੌਜ ਤੁਰੀ ਹੋਈ ਸੀ ਕਿ ਵੀ ਅਸੀਂ ਅੰਦਰ ਜਾ ਕੇ ਫਿਰ ਜਿਹੜਾ ਉਹ ਕਾਬੂ ਕਰਾਂਗੇ, ਕਤਲੇਆਮ ਕਰਾਂਗੇ। ਇਹ ਵੱਖਰੀ ਗੱਲ ਹੈ ਕਿ ਉਸ ਮਸਤ ਹਾਥੀ ਨੂੰ, ਜਿਹੜਾ ਸ਼ਰਾਬੀ ਹਾਥੀ ਹੈ, ਗੁਰੂ ਦਾ ਥਾਪੜਾ ਲੈ ਕੇ ਭਾਈ ਬਚਿੱਤਰ ਸਿੰਘ ਇਹ ਆਉਂਦੇ ਨੇ ਔਰ ਉਹ ਘੋੜੇ ਦੇ ਉੱਤੇ ਨੇ, ਘੋੜੇ ਦੀਆਂ ਰਕਾਬਾਂ 'ਚ ਪੈਰ ਰੱਖ ਕੇ ਤੇਜ਼ ਨਾਗਣੀ ਬਰਛਾ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ 10ਵੇਂ ਪਾਤਸ਼ਾਹ ਨੇ, ਮਾਥੀ ਉਹਦੇ ਹਾਥੀ ਦੇ ਵੀ ਮੱਥੇ ਦੇ ਉੱਤੇ ਲੋਹੇ ਦੇ ਤਵਿਆਂ ਨਾਲ ਜੜਿਆ ਹੋਇਆ, ਉਹ ਜ਼ੋਰ ਦਾ ਉਹਦੇ 'ਚ ਮਾਰਦੇ ਨੇ, ਉਹ ਵਿੰਨ ਕੇ ਹੁੰਦਾ ਤੇ ਹਾਥੀ ਪੁੱਠਾ ਹੋ ਜਾਂਦਾ ਔਰ ਉਹੀ ਫਿਰ ਫੌਜ ਨੂੰ ਹੀ ਕਰਦਾ। ਸੋ ਇਹ ਮੈਂ ਇਸ ਲਈ ਕਿਹਾ ਕਿ ਵੀ ਇਹ ਇੱਕ ਜੰਗ ਦੇ ਵਿੱਚ ਹਾਥੀ ਦੀ ਸਵਾਰੀ ਵੀ ਸੀ ਕਿ ਵੀ ਬੈਠ ਕੇ, ਪਰ ਉਹਨੂੰ ਕੰਟਰੋਲ ਮਹਾਵਤ ਕਰਦਾ। ਸੋ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਗੁਰਬਾਣੀ 'ਚ ਬਹੁਤ ਥਾਂ ਤੇ ਮਨ ਨੂੰ, ਜਿਹੜਾ ਮਨ ਬੇਕਾਬੂ ਹੈ, ਉਸ ਹਾਥੀ ਦੇ ਨਾਲ ਤਸ਼ਬੀਹ ਦਿੱਤੀ ਹੈ। ਜਿਹੜਾ ਹਾਥੀ ਜੇ ਸ਼ਰਾਬ ਉਹਨੇ ਪੀਤੀ ਹੈ, ਮੈਅ ਦੇ ਵਿੱਚ ਮੈਅ ਉਹਦੇ ਅੰਦਰ ਗਈ ਹੋਈ ਹੈ ਤੇ ਉਹ ਬੇਕਾਬੂ ਹੈ। ਔਰ ਇਸ ਗੱਲ ਨੂੰ ਹੀ ਜਿਹੜਾ ਜਦੋਂ ਅਸੀਂ ਈਵਨ ਧਾਰਨਾਵਾਂ ਦੇ ਵਿੱਚ ਵੀ ਇਹ ਪੜ੍ਹਿਆ ਜਾਂਦਾ ਸੀ ਕਿ ਭਾਈ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ, ਕਿ ਮਨ ਦੇ ਅੰਦਰ ਜੋ ਬੁਰੇ ਖਿਆਲ, ਜੋ ਗੁਨਾਹ ਵਾਲੇ ਖਿਆਲ ਚੱਲ ਰਹੇ ਹੁੰਦੇ ਨੇ ਤੇ ਗੁਰੂ ਦੇ ਸ਼ਬਦ ਦਾ ਅੰਕਸ਼, ਜਿਵੇਂ ਹਾਥੀ ਦੇ ਸਿਰ ਤੇ ਮਹਾਵਤ ਬੈਠਾ ਹੈ, ਉਹ ਲੋਹੇ ਦਾ ਉਹਨੂੰ ਮਾਰਦਾ ਅੰਕਸ਼ ਦੇ ਨਾਲ, ਉਹਨੂੰ ਡਾਇਰੈਕਟ ਕਰਦਾ। ਇਵੇਂ ਜੇ ਮਨ ਦੇ ਉੱਤੇ ਇਹ ਨਾ ਹੋਏਗਾ ਤੇ ਮਨ ਜਿਹੜਾ ਉਹ ਉਵੇਂ ਹੀ ਹੈ, ਉਹਨੂੰ ਕਹਿੰਦੇ ਨੇ ਹਾਥੀ ਫਿਰੇ ਲੁੰਡਾ, ਕਿ ਭਾਈ ਜੇ ਉਹ ਨਹੀਂ ਹੈ ਮਹਾਵਤ ਤੇ। ਔਰ ਇਹੀ ਕਜਲੀ ਬਨ ਦਾ ਹਵਾਲਾ ਦੇ ਕੇ ਕਬੀਰ ਸਾਹਿਬ ਨੇ ਕਿਹਾ, ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈਂ ਮੰਦ ਕੇ। ਇਹ ਮਨ ਜਿਹੜਾ ਇਹ ਉਸ ਹਾਥੀ ਵਾਂਗ, ਜਿਹੜਾ ਕਜਲੀ ਬਨ ਦਾ ਹਾਥੀ ਹੈ, ਉਹ ਫ੍ਰੀ ਹੋਇਆ ਹੋਇਆ, ਬਾਡੀ ਜਿਹੜੀ ਹੈ ਉਹ ਉਸ ਵਾਂਗ ਹੈ ਸਾਡਾ। ਔਰ ਅੰਕਸ਼ ਗਿਆਨ ਰਤਨ ਹੈ ਕਿ ਹੁਣ ਜੇ ਇਸ ਦੇ ਉੱਤੇ ਅੰਕਸ਼ ਹੈ, ਇਸ ਬੇਕਾਬੂ ਮਨ ਦੇ ਉੱਤੇ, ਤੇ ਫਿਰ ਗਿਆਨ ਹੈ, ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਗੁਰੂ ਦੇ ਸ਼ਬਦ ਦੀ ਇਬਾਦਤ। ਖੇਵਟ ਬਿਰਲਾ ਸੰਤ, ਖੇਵਟ ਹੁੰਦਾ ਉਹਨੂੰ ਕੱਢ ਕੇ ਲੈ ਜਾਣਾ ਕਿ ਉਹ ਬਿਰਲਾ ਹੀ ਕੋਈ ਇਨਸਾਨ ਹੈ, ਉਹ ਸੰਤ ਹੈ ਜਿਹੜਾ ਰੱਬ ਦੀ ਰਹਿਮਤ ਨਾਲ ਇਸ ਮਸਤ ਹਾਥੀ ਵਾਂਗ ਵਿਟਰੇ ਮਨ ਨੂੰ, ਬੇਕਾਬੂ ਮਨ ਨੂੰ ਜਿਹੜਾ ਉਹ ਇੱਕ ਪਾਸੇ ਕਾਬੂ ਕਰਕੇ ਰੱਖੇ। ਔਰ ਦੂਸਰਾ ਸ਼ਲੋਕ ਜਿਹੜਾ ਉਹ ਇਹ ਦੱਸਦਾ ਹੈ ਕਿ ਭਾਈ ਜਦੋਂ ਤੁਸੀਂ ਰੱਬ ਦੇ ਰਸਤੇ ਤੇ ਤੁਰਦੇ ਆ, ਰੱਬ ਦੇ ਪਿਆਰਿਆਂ ਦੀ ਸੰਗਤ ਲੱਭਦੇ ਹੋ, ਉਸ ਦੇ ਵਿੱਚ ਇਸ ਗੱਲ ਦਾ ਵੀ ਧਿਆਨ ਰਹੇ ਕਿ ਬਹੁਤ ਸਾਰੇ ਭੇਖੀ ਵੀ ਆਉਂਦੇ ਨੇ, ਪਖੰਡੀ ਵੀ ਆਉਂਦੇ ਨੇ। ਜਣੇ ਖਣੇ ਦੇ ਅੱਗੇ ਆਪਣੇ ਮਨ ਦੀ ਮਿੱਥਿਆ ਨਾ ਫੋਲੋ, ਆਪਣੇ ਮਨ ਦੀ ਜਿਹੜੀ ਰੂਹਾਨੀਅਤ ਦੀ ਦੁਨੀਆ ਦੀ ਜਿਹੜਾ ਵਿਰਾਗ ਹੈ ਉਸ ਨੂੰ ਨਾ ਫੋਲੋ। ਔਰ ਇਸ ਨੂੰ ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਰਾਮ ਰਤਨ ਮੁਖ ਕੋਥਰੀ ਪਾਰਖ ਆਗਿਆ ਖੋਲ ਕੋਈ ਆਏ ਮਿਲੈਗੋ ਗਾਹਕੀ ਲੇਗੋ ਮਹਿੰਗੇ ਮੋਲ। ਕਬੀਰ ਸਾਹਿਬ ਕਹਿੰਦੇ ਨੇ ਕਿ ਰੱਬ ਦਾ ਨਾਂ ਰਤਨ ਵਾਂਗ ਹੈ, ਲਾਈਕ ਜੂਲ, ਉਸ ਦੀ ਕੋਈ ਕੀਮਤ। ਕਬੀਰ ਰਾਮ ਰਤਨ ਮੁਖ ਕੋਥਰੀ। ਹੁਣ ਮੂੰਹ ਜਿਹੜਾ ਹੈ, ਕੋਥਰੀ ਕਹਿੰਦੇ ਨੇ ਬਟੂਏ ਨੂੰ, ਗੁੱਥੀ ਨੂੰ, ਕਿ ਤੇਰੇ ਅੰਦਰ ਉਸ ਰੱਬ ਦੀ ਯਾਦ ਹੈ। ਇੱਕ ਪਾਸੇ ਤੂੰ ਆਪਣੇ ਮੁਖਾਰਬਿੰਦ 'ਚੋਂ ਉਸ ਰੱਬ ਨੂੰ ਯਾਦ ਕਰਦਾ ਹੈ, ਪਰ ਇਸ ਗੱਲ ਦਾ ਵੀ ਧਿਆਨ ਰੱਖ ਕੇ ਆਪਣੇ ਮੂੰਹ ਦੇ ਅੰਦਰ ਜਿੱਥੇ ਇਹ ਰਾਮ ਰਤਨ ਹੈ, ਪਾਰਖ ਆਗਿਆ ਖੋਲ, ਆਪਣਾ ਆਪਾ ਉਹਦੇ ਅੱਗੇ ਖੋਲ ਜਿਹੜਾ ਪਾਰਖੂ ਹੈ, ਜਿਹੜਾ ਸੱਚਮੁੱਚ ਠੀਕ ਤੇ ਗਲਤ ਦੀ ਪਛਾਣ ਰੱਖਦਾ ਹੈ, ਜਿਹੜਾ ਸੱਚਮੁੱਚ ਦਾ ਜਿਹੜਾ ਰੂਹਾਨੀ ਸੰਤ ਹੈ, ਫਕੀਰ ਹੈ। ਕੋਈ ਆਏ ਮਿਲੋਗੇ ਗਾਹਕੀ ਨਹੀਂ ਹੈ ਤੇ ਆਪਣੀ ਇਸ ਕੋਥਰੀ ਨੂੰ ਬੰਦ ਰੱਖ, ਆਪਣੇ ਮੂੰਹ ਨੂੰ ਨਾ ਖੋਲ, ਤੂੰ ਤੁਰਿਆ ਰਹਿ, ਕੋਈ ਤਾਂ ਤੈਨੂੰ ਮਿਲੇਗਾ। ਕਦੇ ਉਹ ਜਿਹੜਾ ਤੇਰਾ ਪਾਰਖੂ ਹੈ, ਜਿਹੜਾ ਤੇਰਾ ਮਹਿਰਮ ਹੈ, ਕੋਈ ਆਏ ਮਿਲੈਗੋ ਗਾਹਕੀ ਲੇਗੋ ਮਹਿੰਗੇ ਮੋਲ। ਉਹਨੂੰ ਐਵੇਂ ਜਣੇ ਖਣੇ ਦੇ ਅੱਗੇ ਉਹਨੂੰ ਸਸਤੇ ਭਾਅ ਨਾ ਵੇਚ, ਆਪਣੇ ਆਪ ਨੂੰ ਨਾ ਖਿਲਾਰ ਕਿਸੇ ਦੇ ਸਾਹਮਣੇ। ਕੋਈ ਆਏਗਾ, ਕੋਈ ਆਏ ਮਿਲੈਗੋ ਗਾਹਕੀ, ਕੋਈ ਸੱਚ ਦਾ ਪਾਰਖੂ ਜਿਹੜਾ ਉਹ ਗਾਹਕ ਆਏਗਾ, ਲੇਗੋ ਮਹਿੰਗੇ ਮੋਲ। ਫਿਰ ਤੈਨੂੰ ਉਸ ਰੱਬ ਦੀ ਯਾਦ ਦੇ ਨਾਲ ਜੁੜਨ ਦਾ ਔਰ ਉਸ ਸਬਬ ਦੇ ਤਹਿਤ ਤੇਰੇ ਅੰਦਰ ਇੱਕ ਅਮੀਰੀ, ਮਹਿੰਗਾ ਮੋਲ ਇਹ ਹੈ ਕਿ ਭਾਈ
ਤੇਰੇ ਉਸ ਗੁਣ 'ਚ ਹੋਰ ਵਾਧਾ ਕਰੇਗਾ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਐਨ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।